व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है वीर मनवीर सिंह मोहन जी दी। ये लिखते हैं तो इन्हां दी लिखत दा सब्जैक्ट है वितकरा। सत्कार डॉक्टर साहब ਅਤੇ ਸਮੁੱਚੀ TV 84 ਦੀ ਟੀਮ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕਈ ਪੁੱਲੜ ਵੀਰ ਕਹਿੰਦੇ ਨੇ ਕਿ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ। ਇਸ ਵਿਸ਼ੇ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਨਾਲ ਇੱਕ ਦੋਸਤ ਨਾਲ ਹੋਈ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਹਾਂ। ਮੇਰਾ ਦੋਸਤ ਗੁਰਜੀਤ ਸਿੰਘ ਕਲਕੱਤਾ ਦਾ ਰਹਿਣ ਵਾਲਾ ਮੈਨੂੰ ਦੱਸਦਾ ਕਿ ਉਸ ਨੇ ਆਪਣੀ ਮੁੱਢਲੀ ਵਿੱਦਿਆ ਕਲਕੱਤੇ ਵਿੱਚ ਹਾਸਲ ਕੀਤੀ ਹੈ। ਇਸ ਵਿਦਿਆਰਥੀ ਜੀਵਨ ਦੌਰਾਨ ਉਹਨਾਂ ਨੂੰ ਨਾਲ ਦੇ ਵਿਦਿਆਰਥੀ ਗੱਲ-ਗੱਲ ਤੇ ਮਜ਼ਾਕ ਬਣਾਉਂਦੇ ਰਹਿੰਦੇ ਨੇ, ਜਿਵੇਂ ਓਏ ਸਰਦਾਰ ਇਹ ਸਰ पे क्या पत्ता गोभी रखा है, ਓਏ ਸਰਦਾਰ 12 ਵਜ ਗਏ ਕਿਆ। ਸਮਝਣ ਦੀ ਗੱਲ ਹੁਣ ਇਹ ਹੈ ਕਿ ਉਸ ਆਜ਼ਾਦ ਦੇਸ਼ ਤੇ ਗੁਲਾਮ ਘੱਟ ਗਿਣਤੀ ਵਾਲੇ ਦੇਸ਼ ਵਿੱਚ ਛੋਟੀ ਉਮਰ ਤੋਂ ਹੀ ਸਿੱਖੀ ਸਰੂਪ ਨੂੰ ਬੇਇੱਜ਼ਤ ਤੇ ਜ਼ਲੀਲ ਕਰਨ ਦਾ ਮੁੱਢ ਬੰਨ੍ਹ ਦਿੱਤਾ ਜਾਂਦਾ ਹੈ, ਜਦੋਂ ਕਿ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਇਹ ਸਰਦਾਰ ਉਹ ਨੇ ਜਿਨ੍ਹਾਂ ਨੇ ਸਾਡੀ 900 ਸਾਲ ਦੀ ਗੁਲਾਮੀ ਦਾ ਅੰਤ ਕੀਤਾ, ਜਿਨ੍ਹਾਂ ਨੇ ਸਾਡੀਆਂ ਧੀਆਂ ਬਚਾ ਕੇ ਸਾਡੀ ਇੱਜ਼ਤ ਬਚਾਈ। ਜੇ ਸਿੱਖ ਪੰਜਾਬ ਨੂੰ ਅਫਗਾਨਾਂ ਤੋਂ ਨਾ ਬਚਾਉਂਦੇ ਤਾਂ ਅੱਜ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਹੁੰਦਾ। ਜਦੋਂ ਇਹ ਬੱਚੇ ਵੱਡੇ ਹੋ ਜਾਂਦੇ ਨੇ ਤੇ ਸਕੂਲ ਤੋਂ ਬਾਹਰ ਆਉਂਦੇ ਨੇ, ਉਦੋਂ ਤੱਕ ਇਹ ਨਫ਼ਰਤ ਉਹਨਾਂ ਦੇ ਜੀਨ ਤੇ ਕਾਬਜ਼ ਹੋ ਚੁੱਕੀ ਹੁੰਦੀ ਹੈ। ਇੰਨਾ ਕਹਿੰਦਾ ਹੋਇਆ ਇਜਾਜ਼ਤ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ ਜੀ। ਵੀਰ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਲਿਖਿਆ, ਉਹਨਾਂ ਨੇ ਇੱਕ ਪਰਸਨਲ ਆਪਣੇ ਦੋਸਤ ਜਿਹੜਾ ਕਿ ਕਲਕੱਤੇ ਦੇ ਸਕੂਲਾਂ 'ਚ ਪੜ੍ਹਿਆ, ਕਿਸ ਹਾਲਾਤ 'ਚੋਂ ਗੁਜ਼ਰਿਆ, ਉਸ ਦਾ ਤਜਰਬਾ ਦਿੱਤਾ। ਵੈਸੇ ਜਿਹੜੇ ਵੀ ਵਿਦਿਆਰਥੀ ਹੈ, ਹੁਣ ਨਹੀਂ, ਜੂਨ 84 ਤੋਂ ਬਾਅਦ ਤਾਂ ਇਹ ਨਫ਼ਰਤ ਬੜੀ ਵਿਜ਼ੀਬਲ ਹੋਈ, ਸਾਹਮਣੇ ਆਈ, ਲੇਕਿਨ ਉਸ ਤੋਂ ਪਹਿਲਾਂ ਵੀ ਖਾਸ ਤੌਰ 'ਤੇ ਜਿਹੜੇ ਪੰਜਾਬ ਤੋਂ ਬਾਹਰਲੇ ਸਕੂਲਾਂ 'ਚ ਪੜ੍ਹੇ ਨੇ ਦੂਸਰਿਆਂ ਸੂਬਿਆਂ 'ਚ, ਔਰ ਈਵਨ ਕਾਫੀ ਹੱਦ ਤੱਕ ਜਿਹੜੇ ਪੰਜਾਬ 'ਚ ਵੀ DAV ਸਕੂਲਾਂ 'ਚ ਪੜ੍ਹਦੇ ਰਹੇ ਜਾਂ DAV ਕਾਲਜਾਂ ਤੱਕ ਪਹੁੰਚਦਿਆਂ ਤਾਂ ਫਿਰ ਉਹ ਡਰਦੇ ਸੀ ਕਿ ਵੀ ਕੁੱਟਣਗੇ ਵੀ ਅੱਗੋਂ ਜੀ। ਤੇ ਇਸ ਕਿਸਮ ਦਾ ਹੀ ਵਰਤਾਰਾ ਜਿਹੜਾ ਉਹ ਦੇਖਣ ਨੂੰ ਸੁਣਨ ਨੂੰ ਜਿਹੜਾ ਉਹ ਬੱਚਿਆਂ ਨੂੰ ਲੰਘਣਾ ਪੈਂਦਾ ਸੀ। ਹੁਣ ਇੱਥੇ ਤਾਂ ਸਾਡੀਆਂ ਇੱਥੋਂ ਦੀਆਂ ਜਥੇਬੰਦੀਆਂ ਜੋ ਰਿਪੋਰਟਾਂ ਕੱਢਦੀਆਂ ਜੀ, ਬੁਲਿੰਗ ਔਰ ਡਿਸਕ੍ਰਿਮੀਨੇਸ਼ਨ, ਵਿਤਕਰਾ, ਜੇ ਕਿਸੇ ਨੇ ਕਿਸੇ ਨੂੰ ਕੋਈ ਵੀ ਐਸੀ ਗੱਲ ਕਹੀ ਸਕੂਲ ਦੇ ਵਿੱਚ ਬੱਚਿਆਂ ਨੂੰ, ਅਸੀਂ ਵੱਡੀ ਰਿਪੋਰਟ ਬਣਾਉਂਦੇ ਔਰ ਬਣਾਉਣਾ ਵੀ ਚਾਹੀਦਾ। ਉਹਦਾ ਫਾਇਦਾ ਇਹ ਹੁੰਦਾ ਵੀ ਐਟਲੀਸਟ ਟੀਚਰਸ ਔਰ ਦੂਸਰਿਆਂ ਨੂੰ ਅਲਟੀਮੇਟਲੀ ਜਿਹੜਾ ਹੈ ਐਜੂਕੇਸ਼ਨ ਰਾਹੀਂ ਬੱਚਿਆਂ ਨੂੰ ਦੱਸਣਾ ਪੈਂਦਾ ਹੈ ਕਿ ਭਾਈ ਇਹ ਜਿਹੜਾ ਇੱਕ ਅਲੱਗ ਉਹਨਾਂ ਦੀ ਆਪਣੀ ਪਛਾਣ ਹੈ, ਇਹਨਾਂ ਦਾ ਧਾਰਮਿਕ ਫੇਥ ਹੈ ਜੀ। ਪਰ ਮੈਂ ਕਈ ਵਾਰ ਸੋਚਦਾ ਕਿ ਜੇ ਅਸੀਂ ਆਪਣੇ ਚਾਈਲਡਹੁੱਡ ਖਾਸ ਤੌਰ 'ਤੇ ਜਿਨ੍ਹਾਂ ਨੇ ਬਾਹਰ ਵੀ ਗੁਜ਼ਾਰਿਆ ਔਰ ਬਾਹਰ ਸਕੂਲਾਂ 'ਚ ਪੜ੍ਹੇ, ਅਸੀਂ ਦੇਖੀਏ ਵੀ ਕਿਹਦੇ 'ਚੋਂ ਨਿਕਲੇ ਹਾਂ, ਤਾਂ ਸ਼ਾਇਦ ਇਸ ਕਿਸਮ ਦੇ ਤਾਂ ਬੜੇ ਵੋਲੀਅਮ ਤਿਆਰ ਹੋ ਜਾਣ ਕਿ ਕਿਹਨੂੰ ਦਿਨ ਦੇ ਵਿੱਚ ਕਿੰਨੀ ਵਾਰੀ 12 ਵਜੇ ਵਾਲਾ ਜੋਕ ਸੁਣਨਾ ਪਿਆ ਜੀ। ਕਿੰਨੀਆਂ ਥਾਵਾਂ ਦੇ ਉੱਤੇ ਬੈਠੇ ਆ ਸਕੂਲਾਂ ਦੇ ਵਿੱਚ, ਟੀਚਰ ਜਿਹੜਾ ਹੈ ਉਹ ਮਾੜਾ ਸ਼ਬਦ ਸਿੱਖ ਦੇ ਲਈ ਸਿੱਖੜਾ ਉਹਨੂੰ ਕਹਿਣਾ ਜਾਂ ਉਸ ਨੂੰ ਜੂੜੇ ਤੋਂ ਫੜ ਕੇ ਚਪੇੜ ਮਾਰਨੀ, ਜਾਂ ਜਿਹੜੇ ਦੂਜੇ ਨੇ ਵਿਦਿਆਰਥੀ ਉਹਨਾਂ ਦਾ ਜੂੜੇ ਨੂੰ ਫੜ ਕੇ ਐਂ ਕਰਨਾ ਜਿਵੇਂ ਹੌਰਨ ਵਜਾ ਰਹੇ ਹੋਣ, ਜਾਂ ਇਹ ਕਹਿਣਾ ਵੀ ਤੂੰ ਕੁੜੀ ਹੈ ਕੀ ਹੈ ਜੀ। ਸੋ ਉਦੋਂ ਤਾਂ ਮੈਂ ਸਮਝਦਾ ਵੀ ਉਹ ਭਰ ਜਾਣ ਵੋਲੀਅਮ ਦੇ ਵੋਲੀਅਮ ਜਿਸ ਕਿਸਮ ਦੇ ਮਾਹੌਲ ਦੇ ਵਿੱਚ ਉੱਥੇ ਸਿੱਖ ਬੱਚੇ ਜਿਹੜੇ ਨੇ ਉਹ ਪੜ੍ਹਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਜਿਹੜੀ ਬਹੁ ਗਿਣਤੀ ਕੌਮ ਹੁੰਦੀ ਹੈ, ਔਰ ਇਹ ਗੱਲ ਇਕੱਲੀ ਸ਼ਾਇਦ ਇਹ ਇੱਕ ਤੁਹਾਡੀ ਬੇਬਸੀ ਦਾ ਆਲਮ ਵੀ ਹੁੰਦਾ, ਤੁਸੀਂ ਵਸ ਪੈ ਜਾਂਦੇ ਹੋ ਜੀ। ਔਰ ਫਿਲਮ ਇੰਡਸਟਰੀ 'ਚ ਵੀ ਜਿਸ ਕਿਸਮ ਦੇ ਜੋਕ ਸਿੱਖਾਂ ਦੇ ਲਈ ਸੀ, ਫਿਰ ਜਦੋਂ ਸਿੱਖਾਂ ਨੇ ਵਾਪਸ ਕਾਊਂਟਰ ਕਰਨਾ ਕਿ ਜੀ ਜੇ ਹੁਣ ਤੁਸੀਂ ਤੁਹਾਨੂੰ ਦੱਸ ਦਈਏ ਵੀ 12 ਵਜੇ ਦਾ ਮਤਲਬ ਕੀ ਹੈ ਜੀ, ਤੁਸੀਂ ਕਹਿੰਦੇ ਕਿ 12 ਵੱਜ ਗਏ ਸਿੱਖਾਂ ਦੇ, ਕਿ ਭਾਈ ਇਹ ਉਹ ਟਾਈਮ ਸੀ ਜਦੋਂ ਤੁਹਾਡੀਆਂ ਧੀਆਂ, ਬਹੁ ਬੇਟੀਆਂ, ਭੈਣਾਂ, ਉਹਨਾਂ ਨੂੰ ਮੁਗਲ ਔਰ ਧਾੜਵੀ ਔਰ ਦੂਸਰੇ ਜਿਹੜੇ ਨੇ ਉਹ ਲੈ ਕੇ ਜਾਂਦੇ ਸੀ ਅਤੇ ਸਾਰੀ ਲੁੱਟ ਮਾਰ ਕਰਕੇ ਔਰ ਕਾਫਲੇ ਉਹਨਾਂ ਦੇ ਅਫਗਾਨਾਂ ਦੇ ਔਰ ਦੂਜੇ ਜਦੋਂ ਜਾ ਰਹੇ ਹੁੰਦੇ ਸੀ ਅਤੇ ਸਿੱਖ ਅੱਧੀ ਰਾਤ ਨੂੰ ਅਟੈਕ ਕਰਦੇ ਸੀ ਕਿ ਵੀ ਇਹ ਹੁਣ ਥੱਕੇ ਹਾਰੇ ਸੁੱਤੇ ਨੇ, ਉਹਨਾਂ ਕੋਲ ਉਨੀ ਗੁਰਿੱਲੇ ਸੀ, ਇੰਨੀ ਤਾਕਤ ਨਹੀਂ ਸੀ ਕਿ ਦਿਨ ਦੇ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਆਮੋ ਸਾਹਮਣੇ ਹੋ ਸਕਣ, ਨਾ ਤੋਪਖਾਨੇ ਸੀ ਨਾ ਦੂਜਾ ਸੀ। ਤੇ ਫਿਰ ਉਹ ਜਿਹੜਾ ਖਾਲਸੇ ਦੇ ਲੜਾਈ ਦੇ 2.5 ਫੱਟ ਦਾ ਕਾਨਸੈਪਟ ਵੀ ਆਇਆ ਕਿ ਖਾਲਸਾ ਜਿਹੜਾ ਧਾ ਕੇ ਪੈਂਦਾ ਸੀ, ਅੱਧੇ ਮਿੰਟ ਦੇ ਵਿੱਚ ਐਕਸ਼ਨ ਕਰਦਾ ਸੀ ਅੱਧਾ ਫੱਟ, ਔਰ ਫਿਰ ਖਾਲਸਾ ਜੀ ਹਰਨ, ਫਿਰ ਉਹ ਨਿਕਲ ਜਾਂਦੇ ਸੀ ਸੇਫਟੀ ਨੂੰ, ਔਰ ਫਿਰ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਂਦੇ ਸੀ, ਉਹਨਾਂ ਬੀਬੀਆਂ ਨੂੰ ਜਿਹਨਾਂ ਨੂੰ ਛਡਾ ਕੇ ਲਿਜਾਂਦੇ ਸੀ। ਉਹਨਾਂ 'ਚ ਕਿਵੇਂ ਈਵਨ ਮਰਾਠਾ ਕੁੜੀਆਂ ਜਿਹੜਾ ਪਾਣੀਪਤ ਦੀ ਲੜਾਈ ਤੋਂ ਬਾਅਦ
ਅਬਦਾਲੀ ਲੈ ਕੇ ਗਿਆ, ਉਹਨਾਂ ਨੂੰ ਬੰਗਾਲ 'ਚ ਜਾ ਕੇ ਉਹਨਾਂ ਦੇ ਘਰੀਂ ਛੱਡਣ ਤੱਕ ਜਿਹੜੇ ਨੇ ਉਹ ਗਏ ਨੇ ਜੀ। ਸੋ ਇਹ ਜਿਹੜਾ ਸਾਡੇ ਔਰ ਇਹੀ ਇੱਕ ਖੌਫ ਹੁੰਦਾ ਸੀ ਦੁਸ਼ਮਣ ਦੇ ਕਿ ਵੀ ਖਬਰਦਾਰ ਹੋ ਜਾਓ 12 ਵੱਜ ਗਏ ਨੇ ਹੁਣ ਸਰਦਾਰਾਂ ਨੇ ਪੈਣੇ। ਔਰ ਬਾਕੀ ਵੀ ਜਿਹੜੇ ਨੇ ਉਹ ਆਸ ਕਰਦੇ ਸੀ ਕਿ ਵੀ ਜੋ ਸਾਡਾ ਲੁੱਟ ਕੇ ਲੈ ਗਏ ਨੇ ਆਨਰ ਉਹਨੂੰ ਸਰਦਾਰ ਛਡਾ ਕੇ ਲਿਆ। ਹੁਣ ਜਿਹੜਾ ਸਾਡੇ ਲਈ ਮਾਣ ਸੀ ਜਿਹੜਾ ਇਸ ਧਰਤੀ ਦਾ, ਜਿਵੇਂ ਉਹਨਾਂ ਨੇ 800-900 ਸਾਲ ਦੀ ਗੱਲ ਕੀਤੀ ਜੀ, ਅੱਜ ਉਹ ਸਾਨੂੰ ਬੇਵਕੂਫ ਸਾਬਤ ਕਰਨ ਦੇ ਲਈ ਕਿ ਜੀ ਇਹਨਾਂ ਦਾ ਦਿਮਾਗ ਖਰਾਬ ਹੁੰਦਾ ਜੀ ਔਰ ਇਹ ਕ੍ਰੇਜ਼ੀ ਹੁੰਦੇ ਨੇ ਜੀ। ਸੋ ਇਹ ਬਹੁ ਗਿਣਤੀ ਦਾ ਜਾਂ ਜਿਨ੍ਹਾਂ ਦੇ ਹੱਥ 'ਚ ਰਾਜ ਸ਼ਕਤੀ ਆਉਂਦੀ ਹੈ ਉਹ ਕਿਵੇਂ ਅਕਿਰਤਕਾਣ ਹੁੰਦੇ ਨੇ, ਕਿਵੇਂ ਜਿਹੜਾ ਉਹਨਾਂ ਦਾ ਰਾਤੋਂ ਰਾਤ ਪੈਟਰੀਓਟਿਜ਼ਮ ਜਾਗ ਪੈਂਦਾ ਹੈ, ਦੂਸਰਿਆਂ ਨੂੰ ਉਹ ਅਕਿਰਤਕਾਣ ਦੱਸਦੇ ਨੇ ਔਰ ਦੂਸਰਿਆਂ ਨੂੰ ਜਿਹੜਾ ਹੈ ਉਹ ਦੇਸ਼ ਦੇ ਗਦਾਰ ਦੱਸਦੇ ਨੇ ਜੀ। ਸਿੱਖਾਂ ਦੇ ਨਾਲ ਵੀ ਇਹੀ ਸਲੂਕ ਹੋ ਰਿਹਾ। ਮੈਂ ਪਿਛਲੇ ਦਿਨਾਂ ਇਹ ਦੇਖ ਰਿਹਾ ਸੀ ਹੈਪਤੁੱਲਾ ਕੀ ਨਾਂ ਉਹਦਾ ਬੀਬੀ ਦਾ, ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਉਹਦੀ ਦੋਤੀ ਹੈ। ਇਹ ਪਹਿਲਾਂ ਕਾਂਗਰਸ ਦੇ ਸ਼ਾਇਦ ਰਾਜ ਸਭਾ ਦੀ ਮੈਂਬਰ ਵੀ ਰਹੀ, ਉਹਨਾਂ ਦੀ ਸਪੀਕਰ ਵੀ ਰਹੀ ਰਾਜ ਸਭਾ 'ਚ। ਅੱਜ ਕੱਲ੍ਹ ਤਾਜ਼ਾ ਉਹਨੇ ਬੀਜੇਪੀ ਜੁਆਇਨ ਕੀਤਾ। ਹੁਣ ਉਹ ਜਦੋਂ ਇਹ ਕੰਟਰੋਵਰਸੀ ਆਈ ਮੋਹਨ ਭਾਗਵਤ ਦੀ, ਉਹਨੇ ਕਿਹਾ ਕਿ ਜੀ ਇੱਥੇ ਰਹਿਣ ਵਾਲਾ ਹਰ ਹਿੰਦੂ ਹੈ ਤੇ ਉਹ ਵੀ ਉਹਨੂੰ ਜਸਟੀਫਾਈ ਕਰ ਰਹੀ ਹੈ। ਉਹਨੇ ਕਿਸੇ ਨੂੰ ਇੰਟਰਵਿਊ ਦਿੱਤਾ, ਉਹਨੂੰ ਕਿਹਾ ਜੀ ਹਾਂ ਇਹ ਜਿਹੜੇ ਅਰਬ ਆਉਂਦੇ ਸੀ, ਮਿਡਲ ਈਸਟ ਚੋਂ ਆਉਂਦੇ ਸੀ, ਉਹ ਵੀ ਜਿਹੜਾ ਹੈ ਉਹ ਹਿੰਦੂ ਉਹਨਾਂ ਨੇ ਕਿਹਾ ਸੀ, ਹਿੰਦੁਸਤਾਨੀ। ਸੋ ਇਹ ਕੋਈ ਉਹਨੇ ਕੋਈ ਗਲਤ ਨਹੀਂ ਕਹੀ। ਹੁਣ ਜਦੋਂ ਉਹਦਾ ਮੁਸਲਮਾਨ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਤਾਂ ਉਹਨੇ ਅੱਗੋਂ ਕਿਹਾ ਨਹੀਂ ਮੈਂ ਹਿੰਦੂ ਨਹੀਂ ਸੀ ਕਿਹਾ ਵੀ ਉਹ ਹਿੰਦੂ ਕਹਿੰਦੇ ਸੀ, ਉਹ ਹਿੰਦੀ ਕਹਿੰਦੇ ਸੀ ਕਿ ਹਿੰਦੀ ਇੱਥੋਂ ਦੇ ਰਹਿਣ ਵਾਲੇ ਨੇ। ਸੋ ਇਹ ਗੁਲਾਮੀ ਹੁੰਦੀ ਹੈ। ਮੈਂ ਕਿਹਾ ਵੀ ਤੇਰਾ ਨਾਨਾ ਵੀ ਜਿਹਨੂੰ ਕਾਇਦੇ ਆਜ਼ਮ ਉਹਨੂੰ ਹੁਣ ਮੌਲਾਨਾ ਅਬੁਲ ਕਲਾਮ ਆਜ਼ਾਦ ਬਹੁਤ ਵੱਡਾ ਵਿਦਵਾਨ ਸੀ ਲੇਕਿਨ ਕਾਂਗਰਸ ਦੇ ਥੱਲੇ ਲੱਗਾ ਹੋਇਆ ਸੀ। ਉਹਦੀ ਦੇਸ਼ ਭਗਤੀ ਉਹਨਾਂ ਦੀ ਸੇਵਾ ਕਰਨ 'ਚ ਸੀ ਕਿ ਸੈਕੂਲਰ ਭਾਰਤ ਹੋਏਗਾ, ਦੂਜਾ ਹੋਏਗਾ। ਔਰ ਕਾਇਦੇ ਆਜ਼ਮ ਉਹਨੂੰ ਹੱਥ ਵੀ ਨਹੀਂ ਸੀ ਮਿਲਾਉਂਦੇ, ਕਹਿੰਦੇ ਸੀ ਇਹ ਗਾਂਧੀ ਸ਼ੋ ਬॉय, ਇਹ ਗਾਂਧੀ ਦਾ ਸ਼ੋ ਬॉय ਰੱਖਿਆ ਹੋਇਆ। ਮੈਂ ਕਿਹਾ ਉਹ ਉਹਦਾ ਗਾਂਧੀ ਦਾ ਸ਼ੋ ਬॉय ਸੀ, ਇਹ ਦੋਤੀ ਜਿਹੜੀ ਹੈ ਉਹ ਅੱਗੋਂ ਬੀਜੇਪੀ ਦੀ ਜਿਹੜੀ ਹੈ ਉਹ ਸ਼ੋ ਗਰਲ ਬਣੀ ਹੋਈ ਹੈ ਬੁੱਢੀ ਜੀ, ਕਿ ਉਹ ਜਸਟੀਫਾਈ ਕਰ ਰਹੀ ਹੈ ਕਿ ਹਿੰਦੂ ਕਹਿਣਾ ਇਹ ਗੁਲਾਮੀ ਦੀਆਂ ਅਲਾਮਤਾਂ ਨੇ। ਸੋ ਜਦੋਂ ਇਸ ਕਿਸਮ ਦਾ ਵਰਤਾਰਾ ਹੁੰਦਾ ਹੈ, ਤੁਸੀਂ ਸਕੂਲਾਂ 'ਚ ਹੁੰਦੇ ਹੋ, ਬੱਚੇ ਬੇਬਸ ਹੁੰਦੇ ਨੇ, ਕਿਹਨੂੰ ਕੰਪਲੇਨ ਕਰਨ ਜੀ। ਜੇ ਤੁਸੀਂ ਹੈਡਮਾਸਟਰ ਕੋਲ ਵੀ ਚਲੇ ਜਾਂਦੇ ਉੱਥੇ ਤਾਂ ਹੁੰਦਾ ਹੀ ਨਹੀਂ ਸ਼ਿਕਾਇਤ ਕਰਨ ਦਾ। ਅੱਜ ਵੀ ਕਿੰਨੇ ਇਨਸੀਡੈਂਟ ਹੁੰਦੇ ਨੇ, ਨਿਆਣਿਆਂ ਨੂੰ ਕੁੱਟ ਕੇ ਮਾਰ ਦਿੰਦੇ ਨੇ ਟੀਚਰ ਜੀ, ਲੇਕਿਨ ਇਹਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ। ਲੋਕ ਆ ਕੇ ਪ੍ਰੋਟੈਸਟ ਕਰਦੇ ਨੇ, ਟੀਚਰ ਵੱਧ ਤੋਂ ਵੱਧ ਟ੍ਰਾਂਸਫਰ ਹੋ ਜਾਂਦਾ। ਸੋ ਉੱਥੇ ਜਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਮਾਈਨੋਰਟੀਜ਼ ਵਿਚਾਰੀਆਂ ਤੇ ਇੰਨੀਆਂ ਇਮਿਊਨ ਹੋ ਜਾਂਦੀਆਂ ਵੀ ਉਹਨਾਂ ਦੇ ਲਈ ਹੁੰਦਾ ਹੀ ਨਹੀਂ ਕਿ ਵੀ ਉਹਨਾਂ ਨੇ ਪ੍ਰੋਟੈਸਟ ਕਰਨਾ। ਉਹਨਾਂ ਨੂੰ ਪਤਾ ਵੀ ਸੁਣਵਾਈ ਕਿਤੇ ਨਹੀਂ ਹੋਣੀ। ਸੋ ਮਨਵੀਰ ਸਿੰਘ ਮੋਹਨ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਔਰ ਮੈਂ ਸਮਝਦਾ ਵੀ ਇਹਦਾ ਇਲਾਜ ਤਾਂ ਇਹੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ ਜੀ। ਇਹ ਜਿਹੜਾ ਜੇ ਕੁਝ ਤੁਸੀਂ ਬਦਲਣਾ, ਆਨਰ ਲੈਣਾ, ਸਵੈਮਾਨ ਲੈਣਾ, ਆਪਣੇ ਆਪ ਨੂੰ ਇੱਜ਼ਤ ਦੇ ਨਾਲ, ਆਪਣੇ ਧਰਮ ਵਕਾਰ, ਆਪਣਾ ਇੰਡੀਵਿਜੂਅਲਿਜ਼ਮ ਵੀ ਤੁਸੀਂ ਕਾਇਮ ਰੱਖਣਾ ਤੁਹਾਡੀ ਹੋਂਦ, ਤੇ ਉਹ ਜੁੜੀ ਹੋਈ ਹੈ ਤੁਹਾਡੀ ਰਾਜ ਸ਼ਕਤੀ ਨਾਲ। ਉੱਥੇ ਤੁਹਾਡੇ ਕੋਲ ਜਿਹੜਾ ਹੈ, ਔਰ ਉਹੀ ਗੱਲ ਅਲਾਮਾ ਇਕਬਾਲ ਨੇ ਜਦੋਂ ਆਜ਼ਾਦੀ ਡਿਫਾਈਨ ਕੀਤੀ ਸੀ ਤਾਂ ਉਹਨਾਂ ਨੇ ਇੱਕ ਸ਼ੇਅਰ ਕਿਹਾ ਸੀ ਕਿ ਵੀ ਇਹ ਵਿਚਾਰਾ ਭਾਰਤ ਦਾ ਮੁਸਲਮਾਨ ਜੇ ਸਿਜਦੇ ਦੀ ਇਜਾਜ਼ਤ ਹੈ ਤੇ ਇਹ ਨਾਦਾਨ ਸਮਝਦਾ ਹੈ ਕਿ ਇਸਲਾਮ ਆਜ਼ਾਦ ਹੈ ਜੀ। ਸੋ ਜੇ ਉੱਥੇ 4 ਗੁਰਦੁਆਰੇ ਬਣੇ ਹੋਏ ਨੇ ਜਾਂ ਉਹਨਾਂ 'ਚ ਤੁਹਾਨੂੰ ਅਜੇ ਕੋਈ ਜਾਣ ਤੋਂ ਨਹੀਂ ਰੋਕਦਾ, ਜੇ ਸ਼ਿਵਲਿੰਗ ਨਹੀਂ ਰੱਖੇ ਉਹਨਾਂ ਨੇ, ਤਾਂ ਕਈ ਕਹਿਣਗੇ ਜੀ ਸਾਡੀ ਧਾਰਮਿਕ ਆਜ਼ਾਦੀ ਹੈ, ਅਸੀਂ ਜਿੱਥੇ ਮਰਜ਼ੀ ਜਾਈਏ। ਆਜ਼ਾਦੀ ਤੁਸੀਂ ਸ਼ੁਰੂ ਕਰੋ ਪਹਿਲਾਂ ਸਾਰੇ ਮਾਹੌਲ ਤੋਂ, ਸਕੂਲਾਂ ਤੋਂ, ਨੌਕਰੀਆਂ ਤੋਂ, ਕਿਸ ਲੈਵਲ ਤੱਕ ਜਿਹੜੀ ਹੈ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ। ਕਈ ਕਹਿੰਦੇ ਲਓ ਜੀ ਪ੍ਰਧਾਨ ਮੰਤਰੀ ਬਣਾਤਾ ਜੀ, ਪ੍ਰਧਾਨ ਮੰਤਰੀ ਸਿੱਖ, ਪ੍ਰੈਜ਼ੀਡੈਂਟ ਸਿੱਖ, ਜਨਰਲ ਸਿੱਖ। ਹੁਣ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਤੇ ਔਰੰਗਜ਼ੇਬ ਨੇ ਚੰਦੂ ਨੂੰ ਜਿਹੜਾ ਆਪਣੇ ਹਾਇਰ ਅਪ ਜਿਹੜੀ ਉਹਦੀ ਫੌਜ ਦਾ 1/3 ਰਾਜਪੂਤ ਹੁੰਦੇ ਸੀ। ਸੂਬਾ ਸਰਹੰਦ ਨੇ ਸੁੱਚਾਨੰਦ ਨੂੰ ਇੱਕ ਹਿੰਦੂ ਨੂੰ ਬਣਾਇਆ ਹੋਇਆ ਸੀ ਆਪਣਾ ਪ੍ਰਾਈਮ ਮਿਨਿਸਟਰ ਜੀ। ਜਹਾਂਗੀਰ ਨੇ ਚੰਦੂ ਰੱਖਿਆ ਹੋਇਆ ਸੀ। ਸੋ ਇਹ ਰੱਖੇ ਹੁੰਦੇ ਨੇ, ਸ਼ੋ ਬॉय ਰੱਖੇ ਹੁੰਦੇ। ਨਹਿਰੂ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਰੱਖਿਆ ਹੋਇਆ ਸੀ, ਉਹਨਾਂ ਨੇ ਵੀ ਲੱਭ ਲਈ। ਇੱਕ ਪਹਿਲਾਂ ਨਕਵੀ ਸੀ ਬੀਜੇਪੀ ਦਾ ਸਪੋਕਸਮੈਨ, ਇੱਕ ਦੁਮਛੱਲਾ ਜਿਹਾ, ਹੁਣ ਇਹ ਲੱਭੀ ਹੋਈ ਹੈ ਮਾਈ ਜੀ। ਉਹ ਕਹਿੰਦੇ ਦੇਖੋ ਜੀ ਇਹ ਅਬੁਲ ਕਲਾਮ ਆਜ਼ਾਦ ਦੇ ਖਾਨਦਾਨ 'ਚ ਉਹਦੀ ਦੋਤੀ ਹੈ ਜੀ। ਸੋ ਇਹ ਗੁਲਾਮੀ ਦੀਆਂ ਅਲਾਮਤਾਂ ਨੇ ਔਰ ਆਜ਼ਾਦੀ ਹੀ ਇਸ ਦਾ ਜਵਾਬ ਹੈ। ਵਾਟ ਐਲਸ ਆਈ ਕੈਨ ਐਡ ਜੀ। ਐਬਸੋਲੂਟ ਰਾਈਟ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਨਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।